ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਹਿਮਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਮਿੱਤਰੋ, ਅੱਜ ਕੱਲ੍ਹ ਜਿਹੜਾ ਹੈ ਚੁਣਾਵ ਦੀ ਜਿਹੜੀ ਲਹਿਰ ਹੈ ਉਹ ਮੁਲਕ ਦੇ ਵਿੱਚ ਜਿਹੜੀ ਹੈ ਹੌਲੀ ਹੌਲੀ ਅੱਗੇ ਵੱਧ ਰਹੀ ਹੈ। ਕਾਗਜ਼ਾਤ ਜਮ੍ਹਾਂ ਕਰਾਉਣ ਦਾ ਔਰ ਇਸ ਦੇ ਉੱਤੇ ਇਤਰਾਜ਼ ਦਾ ਜਿਹੜਾ ਮਰਹਲਾ ਹੈ ਉਹ ਮੁੱਕ ਚੁੱਕਿਆ ਹੈ। ਔਰ ਹਰ ਪਾਰਟੀ ਨੂੰ ਜਿਹੜਾ ਹੈ ਇਹ ਸ਼ਿਕਾਇਤ ਹੈ ਕਿ ਉਸ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਬਿਲਾ ਵਜ੍ਹਾ ਜਿਹੜਾ ਹੈ ਉਹ ਉਹਨਾਂ ਦੇ ਕਾਗਜ਼ ਜਿਹੜੇ ਨੇ ਉਹ ਮੁਸਰਦ ਕੀਤੇ ਗਏ ਨੇ ਔਰ ਉਹਨਾਂ ਨੂੰ ਇਲੈਕਸ਼ਨ ਤੋਂ ਦੂਰ ਰੱਖਣ ਦਾ ਜਿਹੜਾ ਹੈ ਉਹ ਪ੍ਰਬੰਧ ਜਿਹੜਾ ਹੈ ਕੀਤਾ ਜਾ ਰਿਹਾ ਹੈ। ਕੁਝ ਇੱਕ ਅੱਧੀ ਪਾਰਟੀ ਨੂੰ ਤਾਂ ਬਿਲਕੁਲ ਇਹ ਸ਼ਿਕਾਇਤ ਹੈ ਕਿ ਸਾਡਾ ਤਾਂ ਜਿਹੜਾ ਹੈ ਉਹ ਬਿਲਕੁਲ ਹੀ ਜਿਹੜਾ ਹੈ ਉਹ ਸਫਾਇਆ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਉਹ ਪਾਰਟੀ ਅਗਰ ਮਾਜ਼ੀ ਦੇ ਵਿੱਚ ਜਾ ਕੇ ਦੇਖੇ ਤੇ ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਜਿਹੜਾ ਹੈ ਦੂਜੀਆਂ ਪਾਰਟੀਆਂ ਦਾ ਜਿਹੜਾ ਨਾ ਸਫਾਇਆ ਉਹ ਕੀਤਾ ਗਿਆ ਸੀ। तो मामला ਜਿਹੜਾ ਨਾ ਮਿੱਤਰੋ ਜਾਣਨ ਦਾ ਇਹ ਹੈ, ਸਮਝਣ ਦਾ ਇਹ ਹੈ ਕਿ ਇਹ ਜਿਹੜੇ ਵੀ ਇਲੈਕਸ਼ਨ ਹੁੰਦੇ ਨੇ ਇਹ ਨਾ ਤੇ ਆਜ਼ਾਦਾਨਾ ਹੁੰਦੇ ਨੇ ਨਾ ਇਹ ਮੁਨਸਫਾਨਾ ਹੁੰਦੇ ਨੇ। ਇਹਦੇ ਵਿੱਚ ਹਰ ਦਫਾ ਜਿਹੜਾ ਹੈ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਧਾਂਦਲੀ ਕੀਤੀ ਜਾਂਦੀ ਹੈ, ਝੁਰਲੂ ਫੇਰਿਆ ਜਾਂਦਾ ਹੈ ਔਰ ਵੱਖਰੇ ਵੱਖਰੇ ਢੰਗ ਦੇ ਨਾਲ ਜਿਹੜਾ ਹੈ ਆਪਣੀ ਪਸੰਦ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਜਿਹੜਾ ਹੈ ਉਹ ਜਿਤਵਾਇਆ ਜਾਂਦਾ ਹੈ। ਸੋ ਇਹ ਜਿਹੜੀਆਂ ਪਾਰਟੀਆਂ ਅੱਜ ਸ਼ਿਕਾਇਤ ਕਰ ਰਹੀ ਹੁੰਦੀ ਹੈ, ਕੱਲ ਉਹੀ ਪਾਰਟੀ ਜਿਹੜੀ ਹੈ ਉਹ ਜਿਹੜੇ ਇੱਥੋਂ ਦੇ ਪ੍ਰਧਾਨ, ਦੇਸ਼ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਹੈ ਦੂਜੀ ਪਾਰਟੀ ਦੇ ਖਿਲਾਫ ਜਿਹੜਾ ਹੈ ਉਹ ਉਸ ਨੂੰ ਪਿੜੋਂ ਬਾਹਰ ਕੱਢਣ ਦੀ ਜਿਹੜੀ ਨਾ ਉਹ ਸਾਜ਼ਿਸ਼ ਕਰ ਰਹੇ ਹੁੰਦੇ ਨੇ। ਹਰ ਪਾਰਟੀ ਇਸ ਅਮਲ ਚੋਂ ਗੁਜ਼ਰੀ ਹੈ, ਪਰ ਇਸ ਦੇ ਬਾਵਜੂਦ ਵੀ ਉਹ ਪਾਰਟੀ ਜਿਹੜੀ ਹੈ ਉਹਨਾਂ ਨੇ ਇਹ ਸੰਜੀਦਗੀ ਦੇ ਨਾਲ ਜਿਹੜਾ ਹੈ ਇਸ ਮਾਮਲੇ ਨੂੰ ਨਹੀਂ ਲਿਆ। ਮਸਲਾ ਹੈਗਾ ਕਿ ਉਹ ਪਾਰਟੀਆਂ ਖੁਦ ਹੀ ਨਹੀਂ ਚਾਹੁੰਦੀਆਂ ਕਿ ਇਹ ਜਿਹੜਾ ਮੁਲਕ ਹੈ ਇਹ ਇੱਕ ਜਿਹੜਾ ਹੈ ਇਹ ਜਿਹੜਾ ਬਿਹਤਰ ਇਲੈਕਸ਼ਨ ਹੈ ਜਿਹੜਾ ਕਿ ਆਜ਼ਾਦ ਵੀ ਹੋਵੇ ਔਰ ਉਹਦੇ ਵਿੱਚ ਜਿਹੜਾ ਹੈ ਇਨਸਾਫ ਵੀ ਹੁੰਦਾ ਜਿਹੜਾ ਹੈ ਉਹ ਨਜ਼ਰ ਆਵੇ। ਉਹ ਖੁਦ ਵੀ ਜਿਹੜਾ ਹੈ ਨਹੀਂ ਚਾਹੁੰਦੀ, ਕਿਉਂਕਿ ਅਗਰ ਉਹ ਇਹ ਖੁਦ ਚਾਹਣ ਤੇ ਉਹ ਇਸ ਗੇਮ ਦਾ ਜਿਹੜਾ ਹੈ ਉਹ ਹਿੱਸਾ ਨਾ ਬਣਨ, ਉਹ ਜਿਹੜਾ ਪ੍ਰਧਾਨ ਨੇ ਉਹਨਾਂ ਦਾ ਖਿਡੌਣਾ ਜਿਹੜਾ ਹੈ ਉਹ ਨਾ ਬਣਨ, ਬਲਕਿ ਇੱਥੇ ਜਿਹੜਾ ਹੈ ਉਹ ਪਾਰਟੀਆਂ ਜਿਹੜੀਆਂ ਨੇ ਇਹ ਕੋਸ਼ਿਸ਼ ਕਰਦੀਆਂ ਨੇ ਕਿ ਸਾਡੇ ਉਹਨਾਂ ਦੇ ਨਾਲ ਮਾਮਲਾਤ ਜਿਹੜੇ ਨੇ ਉਹ ਤੈਅ ਪਾ ਜਾਣ। ਤੋ ਜਿਸ ਦੇ ਮਾਮਲੇ ਤੈਅ ਪਾ ਜਾਂਦੇ ਨੇ ਉਸੇ ਦੇ ਬਾਰੇ ਜਿਹੜਾ ਹੈ ਆਵਾਜ਼ ਲੱਗ ਜਾਂਦੀ ਹੈ ਕਿ ਇਹ ਹੁਣ ਹੁਕੂਮਤ ਜਿਹੜੀ ਹੈ ਫਲਾਂ ਪਾਰਟੀ ਦੀ ਹੈ, ਕਿਉਂਕਿ ਇਹਨਾਂ ਦਾ ਮਾਮਲਾ ਜਿਹੜਾ ਹੈ ਉਹ ਤੈਅ ਹੋ ਗਿਆ ਹੈ। ਤੋ ਜਿਸ ਵੇਲੇ ਮਾਮਲਾ ਤੈਅ ਹੋ ਗਿਆ ਹੈ ਤੇ ਫਿਰ ਇਹ ਇਲੈਕਸ਼ਨ ਦਾ ਜਿਹੜਾ ਢੋਂਗ ਹੈ ਇਹ ਰਚਾਉਣ ਦਾ ਜਿਹੜਾ ਨਾ ਕੀ ਮਕਸਦ ਹੈ। ਇਹ ਇਲੈਕਸ਼ਨ ਦਾ ਜਿਹੜਾ ਢੋਂਗ ਹੈ ਇਹ ਲੋਕਾਂ ਨੂੰ ਮੂਰਖ ਬਣਾਉਣ ਲਈ ਜਿਹੜਾ ਹੈ ਇੱਕ ਜਿਹੜਾ ਰਚਾਇਆ ਜਾਂਦਾ ਹੈ ਔਰ ਇੱਕ ਜਿਹੜਾ ਹੈ ਉਹ ਜਿਹੜੀ ਜਮਹੂਰੀਅਤ ਹੈ ਜਮਹੂਰੀਅਤ ਉਸ ਨੂੰ ਦੱਸਣ ਲਈ ਕਿ ਅਸੀਂ ਇਸ ਮੁਲਕ ਦੇ ਅੰਦਰ ਜਿਹੜੀ ਜਮਹੂਰੀਅਤ ਹੈ ਉਹ ਇਲੈਕਸ਼ਨ ਜਿਹੜਾ ਹੈ ਉਹ ਬਰਾਏ ਨਾਮ ਜਿਹੜਾ ਕਿਸਮ ਦਾ ਇਲੈਕਸ਼ਨ ਹੈ ਉਸ ਨੂੰ ਵਿਖਾਉਣ ਲਈ ਜਿਹੜਾ ਹੈ ਉਹ ਕੀਤੇ ਜਾਂਦੇ ਨੇ। ਜਦ ਕਿ ਹਕੀਕਤ ਹੈ ਕਿ ਇਹ ਇਲੈਕਸ਼ਨ ਨਹੀਂ ਹੁੰਦੇ, ਇਹ ਪੂਰੀ ਦੀ ਪੂਰੀ ਜਿਹੜੀ ਹੈ ਉਹ ਸਿਲੈਕਸ਼ਨ ਹੁੰਦੀ ਹੈ। 1970 ਤੋਂ ਬਾਅਦ ਕੋਈ ਵੀ ਇਲੈਕਸ਼ਨ ਜਿਹੜਾ ਹੈ ਉਹ ਸਹੀ ਨਹੀਂ ਹੋਇਆ ਔਰ ਨਾ ਉਹ ਆਇਨ ਦੇ ਮੁਤਾਬਿਕ ਹੋਇਆ ਹੈ, ਨਾ ਜਿਹੜਾ ਜ਼ਾਬਤਾ ਅਖਲਾਕ ਜਾਰੀ ਕੀਤਾ ਹੈ ਉਹਦੇ ਮੁਤਾਬਿਕ ਜਿਹੜਾ ਹੈ ਉਹ ਹੁੰਦਾ ਹੈ। ਪਹਿਲੀ ਗੱਲ ਤਾਂ ਇਹ ਕਿ ਉਹ ਉਮੀਦਵਾਰਾਂ ਦੀ ਇੱਕ ਵੱਡੀ ਗਿਣਤੀ ਜਿਹੜੀ ਹੈ ਉਹ ਕਰਪਟ ਹੈ, ਉਹਨਾਂ ਦੇ ਉੱਤੇ ਕੇਸ ਨੇ ਔਰ ਅਖਲਾਕੀ ਵੀ, ਫੌਜਦਾਰੀ ਵੀ ਤੇ ਹੋਰ ਵੀ ਜਿਹੜਾ ਨਾ ਕਰਪਸ਼ਨ ਦੇ ਕੇਸ ਨੇ ਉਹਨਾਂ ਔਰ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਹੈਗਾ। ਉਹਨਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਛੱਡ ਦਿੱਤਾ ਜਾਂਦਾ ਹੈ ਔਰ ਕੁਝ ਕਰਪਟ ਲੋਕਾਂ ਨੂੰ ਜਿਹੜਾ ਹੈ ਉਹ ਇਲੈਕਸ਼ਨ ਲੜਨ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਇਹ ਉਹ ਹੀ ਕਰਪਟ ਲੋਕ ਨੇ ਜਿਨ੍ਹਾਂ ਦੇ ਮਾਮਲੇ ਜਿਹੜੇ ਨੇ ਉਹ ਤੈਅ ਹੋ ਚੁੱਕੇ ਹੁੰਦੇ ਨੇ। ਸੋ ਇੱਕ ਤੇ ਮਾਮਲਾ ਜਿਹੜਾ ਨਾ ਇਹ ਹੁੰਦਾ ਹੈ। ਦੂਸਰਾ ਮਾਮਲਾ ਇਹ ਹੁੰਦਾ ਹੈ ਕਿ ਜਿਹੜੇ ਮੁਖਾਲਫ ਉਮੀਦਵਾਰ ਹੁੰਦੇ ਨੇ ਅਗਰ ਉਹ ਕਿਸੇ ਵਜ੍ਹਾ ਤੋਂ ਉਹਨਾਂ ਦੇ ਕਾਗਜ਼ਾਤ ਜਿਹੜੇ ਨੇ ਉਹ ਮਨਜ਼ੂਰ ਵੀ ਹੋ ਜਾਣ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਹੋਰ ਬਣਦੀਆਂ ਜਿਹੜੀਆਂ ਕਾਰਵਾਈਆਂ ਨੇ
ਉਹ ਕੀਤੀਆਂ ਜਾਂਦੀਆਂ ਨੇ। ਉਹਨਾਂ ਨੂੰ ਇਲੈਕਸ਼ਨ ਲੜਨ ਲਈ ਕੋਈ ਆਜ਼ਾਦਾਨਾ ਮਾਹੌਲ ਜਿਹੜਾ ਹੈ ਉਹ ਉਹਨਾਂ ਲਈ ਮੁਸ਼ਕਲ ਬਣਾ ਦਿੱਤਾ ਜਾਂਦਾ ਹੈ, ਔਰ ਉਹਨਾਂ ਦਾ ਜਿਹੜਾ ਨਾ ਮੂਵਮੈਂਟ ਜਿਹੜੀ ਹੈ ਇਲੈਕਸ਼ਨ ਦੇ ਵਿੱਚ ਉਹ ਮਹਿਦੂਦ ਕਰ ਦਿੱਤੀ ਜਾਂਦੀ ਹੈ। ਤੋ ਉਹ ਜਿਹੜਾ ਉਮੀਦਵਾਰ ਹੈ ਉਹ ਆਪਣੇ ਵੋਟਰ ਤੱਕ ਵੀ ਜਿਹੜਾ ਹੈ ਉਹ ਨਹੀਂ ਪਹੁੰਚ ਪਾਉਂਦਾ। ਦੂਸਰੀ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਜਿਹੜਾ ਜ਼ਾਬਤਾ ਜਾਰੀ ਕਰਦਾ ਹੈ ਕਿ ਕੋਈ ਉਮੀਦਵਾਰ ਜਿਹੜਾ ਹੈ ਉਹ ਇਸ ਹੱਦ ਤੋਂ ਜਿਹੜਾ ਵੱਧ ਜਿਹੜਾ ਹੈ ਉਹ ਖਰਚ ਨਾ ਕਰੇ। ਉਸ ਹੱਦ ਤੋਂ ਕਈ ਗੁਣਾ ਜ਼ਿਆਦਾ ਉਮੀਦਵਾਰ ਜਿਹੜੇ ਨੇ ਉਹ ਖੁੱਲ੍ਹਮ ਖੁੱਲ੍ਹਾ ਜਿਹੜਾ ਹੈ ਉਹ ਖਰਚ ਕਰ ਰਹੇ ਹੁੰਦੇ ਨੇ। ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਪੈਸਾ ਹੈ ਉਹ ਪਾਣੀ ਦੀ ਤਰ੍ਹਾਂ ਜਿਹੜਾ ਹੈ ਉਹ ਵਹਾਇਆ ਜਾਂਦਾ ਹੈ, ਔਰ ਹਰ ਤਰ੍ਹਾਂ ਦੀ ਰਿਸ਼ਵਤ ਜਿਹੜੀ ਹੈ ਔਰ ਖਰੀਦੋ ਫਰੋਖਤ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਉਹ ਵੋਟਰਾਂ ਦੀ ਵੀ ਕੀਤੀ ਜਾਂਦੀ ਹੈ, ਔਰ ਉਹ ਜਿਹੜੇ ਪ੍ਰਬੰਧੀ ਹੁੰਦੇ ਨੇ ਉਹਨਾਂ ਦੀ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਸੋ ਇੱਥੇ ਆਮ ਕਰਕੇ ਜਿਹੜਾ ਸਾਡਾ ਇਲੈਕਸ਼ਨ ਹੁੰਦਾ ਹੈ ਉਹ ਇਲੈਕਸ਼ਨ ਬਿਲਕੁਲ ਇਲੈਕਸ਼ਨ ਨਹੀਂ ਹੁੰਦਾ, ਬਲਕਿ ਉਹਦੇ 'ਚ ਇਹ ਹੁੰਦਾ ਹੈ ਕਿ ਜਿਸ ਦੇ ਪਿੱਛੇ ਸਟੇਟ ਦੀ ਤਾਕਤ ਹੁੰਦੀ ਹੈ ਉਹ ਜਿਹੜਾ ਹੈ ਉਹ ਤੁਹਾਨੂੰ ਉਸ ਦੇ ਵਿੱਚ ਕਾਮਯਾਬ ਹੁੰਦਾ ਹੈ। ਦੂਸਰਾ ਜਿਹੜਾ ਬੰਦਾ ਹੈ ਉਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹ ਜਿਹੜਾ ਹੈ ਉਹ ਕਾਮਯਾਬ ਜਿਹੜਾ ਹੋ ਜਾਏ। ਸੋ ਐਸੇ ਜਿਹੜੇ ਫਿਰ ਚੁਣਾਵ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਗੇ ਤੱਤ ਆਉਂਦੇ ਨੇ ਕਿ ਇੱਕ ਉਮੀਦਵਾਰ ਜਿਹੜਾ ਹੈ ਉਹ ਮਾਮਲਾ ਤੈਅ ਕਰਕੇ ਆਇਆ ਹੈ। ਇੱਕ ਪਾਰਟੀ ਜਿਹੜੀ ਹੈ ਉਹ ਪ੍ਰਧਾਨਾਂ ਦੇ ਨਾਲ ਮਾਮਲੇ ਤੈਅ ਕਰਕੇ ਆਉਂਦੀ ਹੈ, ਔਰ ਜਿਹੜੇ ਪ੍ਰਧਾਨ ਨੇ ਉਹ ਉਹਨਾਂ ਨੂੰ ਦੱਸਦੇ ਨੇ ਕਿ ਤੁਸੀਂ ਇਹ ਤੁਹਾਡੀਆਂ ਹੱਦਾਂ ਨੇ, ਇਹਨਾਂ ਹੱਦਾਂ ਤੋਂ ਬਾਹਰ ਜਾ ਕੇ ਤੁਸੀਂ ਜਿਹੜਾ ਹੈ ਕੋਈ ਕੰਮ ਜਿਹੜਾ ਹੈ ਉਹ ਨਹੀਂ ਕਰਨਾ। ਹੁਣ ਜਿਹੜੀ ਆਵਾਮ ਦੀ ਜਿਹੜੀ ਸੇਵਾ ਦੀਆਂ ਜਿਹੜੀਆਂ ਹੱਦਾਂ ਹੁੰਦੀਆਂ ਨੇ ਉਹ ਤੇ ਉਹਨਾਂ ਨੂੰ ਬਾਉਂਡ ਕਰ ਦਿੱਤਾ ਜਾਂਦਾ ਹੈ, ਉਹ ਕਰ ਹੀ ਨਹੀਂ ਸਕਦੇ। ਜਿਹੜੇ ਮੁੱਢਲੇ ਫੈਸਲੇ ਨੇ ਉਹ ਤਾਂ ਉਹਨਾਂ ਪਾਰਟੀਆਂ ਨੂੰ ਕਰਨ ਦੀ ਇਜਾਜ਼ਤ ਹੀ ਨਹੀਂ ਹੁੰਦੀ, ਤੇ ਉਹਨਾਂ ਨੇ ਆਵਾਮ ਦਾ ਜਿਹੜਾ ਹੈ ਨਾ ਭਲਾ ਕੀ ਕਰਨਾ ਹੈ। ਸੋ ਆਵਾਮ ਦਾ ਭਲਾ ਕਰਨ ਲਈ ਜਿਹੜਾ ਹੈ ਉਹ ਪਾਰਟੀ ਨੂੰ ਆਜ਼ਾਦੀ ਚਾਹੀਦੀ ਹੈ, ਔਰ ਉਹ ਪਾਰਟੀ ਆਜ਼ਾਦੀ ਉਹੀ ਹਾਸਲ ਕਰ ਸਕਦੀ ਹੈ ਜਿਹੜੀ ਆਵਾਮ ਦੀ ਮਦਦ ਦੇ ਨਾਲ, ਆਵਾਮ ਦੀ ਸਹਾਇਤਾ ਦੇ ਨਾਲ ਇਕਤਦਾਰ ਦੇ ਵਿੱਚ ਜਿਹੜੀ ਹੈ ਉਹ ਆਵੇ। ਕਿਉਂਕਿ ਜਿਹਦੀ ਮਦਦ ਦੇ ਨਾਲ ਪਾਰਟੀ ਜਿਹੜੀ ਹੈ ਉਹ ਇਕਤਦਾਰ 'ਚ ਆਏਗੀ ਉਹਨੂੰ ਜਵਾਬਦੇਹ ਹੋਏਗੀ। ਹੁਣ ਪਾਰਟੀ ਜਿਹੜੀ ਹੈ ਉਹ ਪ੍ਰਧਾਨਾਂ ਦੀ ਮਰਜ਼ੀ ਦੇ ਨਾਲ ਜਿਹੜਾ ਹੈ ਉਹ ਇਕਤਦਾਰ ਦੀ ਆਉਂਦੀ ਹੈ, ਤੇ ਲਿਹਾਜ਼ਾ ਉਹ ਪ੍ਰਧਾਨਾਂ ਦੇ ਅੱਗੇ ਜਵਾਬਦੇਹ ਹੁੰਦੀ ਹੈ, ਔਰ ਉਹ ਪਾਰਟੀ ਜਿਹੜੀ ਹੈ ਉਹ ਉਹਨਾਂ ਦਾਇਰਿਆਂ 'ਚ ਜ਼ਰਾ ਵੀ ਇੱਧਰ ਉੱਧਰ ਹੋਣ ਦੀ ਕੋਸ਼ਿਸ਼ ਕਰਦੀ ਹੈ ਤੇ ਉਸ ਦਾ ਬੁਰਾ ਹਾਲ ਕਰ ਦਿੱਤਾ ਜਾਂਦਾ ਹੈ। ਉਸ ਨੂੰ ਇਬਰਤ ਦਾ ਜਿਹੜਾ ਹੈ ਉਹ ਨਿਸ਼ਾਨ ਜਿਹੜਾ ਹੈ ਉਹ ਬਣਾ ਦਿੱਤਾ ਜਾਂਦਾ ਹੈ। ਇਹੀ ਪਾਰਟੀਆਂ ਅਗਰ ਆਵਾਮ ਦੀ ਤਾਕਤ ਨੂੰ ਮੁਨਜ਼ਮ ਕਰਨ, ਆਵਾਮ 'ਤੇ ਇਤਮਾਦ ਕਰਨ, ਆਵਾਮ 'ਤੇ ਵਿਸਾਹ ਕਰਨ, ਔਰ ਆਵਾਮ ਤੋਂ ਵੱਡੀ ਜਿਹੜੀ ਤਾਕਤ ਹੈ ਉਹ ਕੋਈ ਨਹੀਂ ਹੈ। ਕੋਈ ਜਿਹੜਾ ਇਦਾਰਾ ਹੈ ਉਹ ਆਵਾਮ ਦੇ ਸਾਹਮਣੇ ਜਿਹੜਾ ਹੈ ਉਹ ਖੜਾ ਨਹੀਂ ਹੋ ਸਕਦਾ। ਲੇਕਿਨ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਉਹਦੇ ਲਈ ਕੁਰਬਾਨੀ ਕਰਨੀ ਪੈਂਦੀ ਹੈ, ਉਹਦੇ ਲਈ ਲੋਕਾਂ ਨੂੰ ਸੁਚੇਤ ਕਰਨਾ ਪੈਂਦਾ ਹੈ, ਲੋਕਾਂ ਨੂੰ ਪੜ੍ਹਾਉਣਾ ਪੈਂਦਾ ਹੈ, ਇਦਾਰੇ ਬਣਾਉਣੇ ਪੈਂਦੇ ਨੇ, ਤੇ ਫਿਰ ਇੱਕ ਵੇਲੇ ਜਾ ਕੇ ਇਹ ਤਾਕਤ ਜਿਹੜੀ ਹੈ ਨਾ ਇਹ ਮੁਨਜ਼ਮ ਹੁੰਦੀ ਹੈ। ਔਰ ਇਹ ਜਿਹੜੀ ਮੁਨਜ਼ਮ ਤਾਕਤ ਹੈ ਫਿਰ ਜਿਹੜਾ ਪਾਰਟੀ ਦਾ ਮਨਸ਼ੂਰ ਹੈ ਉਸ ਨੂੰ ਜਿਹੜਾ ਹੈ ਉਹ ਕਰਕੇ ਵਹਾ ਸਕਦੀ ਹੈ। ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਪਾਰਟੀ ਹੈ ਇਹਨੇ ਜੋ ਅਮਲ ਕੀਤਾ ਹੈ ਉਸ ਦੇ ਇਹ ਜਿਹੜੇ ਤੱਤ ਨੇ ਇਹ ਆਏ ਨੇ। ਦੁਨੀਆ ਦੇ ਵਿੱਚ ਜਿਹੜੇ ਇਨਕਲਾਬ ਕਹੇ ਜਾਂਦੇ ਨੇ ਉਹ ਇਨਕਲਾਬ ਜਿਹੜੇ ਨੇ ਉਹ ਇਸੇ ਕਰਕੇ ਹੋਂਦ ਵਿੱਚ ਆਉਂਦੇ ਨੇ ਕਿ ਸਿੱਧੇ ਸਾਵੇਂ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਹੈ ਆਪਣੇ ਮਸਲੇ ਹੱਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਲਿਹਾਜ਼ਾ ਫਿਰ ਲੋਕ ਜਿਹੜਾ ਹੈ ਉਹ ਆਪਣੀ ਤਾਕਤ ਜਿਹੜੀ ਹੈ ਉਹ ਬਿਲਕੁਲ ਜਥੇਬੰਦ ਹੋ ਕੇ ਜਿਹੜਾ ਹੈ ਇਕਮੁੱਠ ਹੋ ਕੇ ਉਹ ਫਿਰ ਜਿਸ ਵੇਲੇ ਲੜਦੇ ਨੇ ਤੇ ਉਹ ਫਿਰ ਜਿਹੜਾ ਬੜੀਆਂ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਢਾਹ ਢੇਰੀ ਕਰਕੇ ਜਿਹਦੇ ਵਿੱਚ ਉਹਨਾਂ ਦੀ ਜਿਹੜੀ ਆਪਣੀ ਤਾਕਤ ਹੈ ਉਹਦੀਆਂ ਇਮਾਰਤਾਂ ਜਿਸ ਵੇਲੇ ਉਸਾਰਦੇ ਨੇ ਉਹਨਾਂ ਦੇ ਵਿੱਚੋਂ ਫਿਰ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਜਿਹੜੇ ਸੌਖੇ ਰਾਹ ਨੇ, ਖੁਸ਼ਹਾਲੀ ਦੇ ਜਿਹੜੇ ਰਾਹ ਨੇ, ਤਰੱਕੀ ਦੇ ਜਿਹੜੇ ਰਾਹ ਨੇ ਉਹ ਨਿਕਲਦੇ ਨੇ। ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਸਾਰੇ ਮਾਮਲੇ ਨੂੰ ਜਿਹੜਾ ਹੈ ਉਹ ਦੇਖੋਗੇ, ਆਪਣਾ ਵਿਚਾਰ ਵਟਾਂਦਰਾ ਕਰੋਗੇ, ਔਰ ਆਪਣੇ ਆਪ ਨੂੰ ਵਿੜਨ ਲਈ ਕੋਈ ਨਾ ਕੋਈ ਉਪਾਅ ਜਿਹੜਾ ਹੈ ਤੁਸੀਂ ਜ਼ਰੂਰ ਕਰੋਗੇ। ਜਾਣ ਤੋਂ ਪਹਿਲਾਂ ਤੁਹਾਡੇ ਅੱਗੇ ਆ ਗਿਆ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ 'ਤੇ ਆਪਣੀ ਟਿੱਪਣੀ ਦਿਓ, ਔਰ ਜਿਹੜਾ ਘੰਟੀ ਦਾ ਬਟਨ ਹੈ ਉਹ ਜ਼ਰੂਰ ਦਬਾਓ ਤਾਂ ਕਿ ਸਾਡਾ ਹਰ ਵੀਡੀਓ ਤੁਹਾਨੂੰ ਆਪ ਮੁਹਾਰੇ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।